ਬੰਦੀ ਸਿੰਘਾਂ ਦੇ ਮੁੱਦੇ ਉੱਤੇ ਲੋਕਾਂ ਦੀ ਹਮਦਰਦੀ ਹੈ ਤੇ ਜਿੰਨੇ ਵੀ ਪੰਥਕ ਸਫਾ ਦੇ ਵਿੱਚ ਨਾਮਵਰ ਸਿੱਖ ਨੇ ਜਿਨ੍ਹਾਂ ਦੇ ਉੱਤੇ ਪੂਰਾ ਯਕੀਨ ਸੀ ਸਰਕਾਰ ਨੂੰ ਕਿ ਇਹ ਲਾਜ਼ਮੀ ਸੰਗਤਾਂ ਨੂੰ ਲੈ ਕੇ ਜਾਣਗੇ, ਉਹਨਾਂ ਦੇ ਨਾਲ ਬਦਸਲੂਕੀ ਵੀ ਹੋਈ, ਬਦਕਲਾਮੀ ਵੀ ਹੋਈ। ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਸੀ ਤੇ ਉੱਥੇ ਜਿੰਨਾ ਕੁ ਹੁਣ ਤੱਕ ਲੋਕਾਂ ਦੇ ਸਾਹਮਣੇ ਆਇਆ ਉਹਦੇ ਅਨੁਸਾਰ ਸਾਫ਼ ਦਿਖਦਾ ਹੈ ਕਿ ਉਹਨਾਂ ਨੇ ਮਿਥਿਆ ਹੋਇਆ ਸੀ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੋਈ ਲਿਹਾਜ਼ ਨਹੀਂ ਕਰਨੀ, ਇਹਨਾਂ ਨੂੰ ਅਕਲ ਦੇਣੀ। ਸੋ ਬੜੀ ਬੇਕਿਰਕੀ ਨਾਲ ਡਾਂਗ ਬਰਾਹੀ ਗਈ, ਬਹੁਤ ਨੀਚਤਾ ਭਰਿਆ ਵਿਹਾਰ ਜਿਹੜਾ ਸੀ ਉਹਨਾਂ ਪੁਲਿਸੀਆਂ ਦਾ ਸੀ ਤੇ ਉੱਥੇ ਅੱਜ ਜੋ ਕੁਝ ਵਾਪਰਿਆ ਉਹਦਾ ਨਿੰਦਿਆ ਕਰਨੀ ਅੱਖਰ ਛੋਟਾ ਆ। ਇਹੋ ਜਿਹੇ ਜ਼ੁਲਮ ਪਹਿਲਾਂ ਕਾਂਗਰਸ ਦੇ ਰਾਜ ਵਿੱਚ, ਫਿਰ ਬਾਦਲ ਕਿਆਂ ਦੇ ਰਾਜ ਵਿੱਚ ਹੁੰਦੇ ਰਹੇ ਆ। ਉਦੋਂ ਭਗਵੰਤ ਮਾਨ ਵਾਲੀ ਪਾਰਟੀ ਬਾਰੇ ਲੋਕ ਕਹਿੰਦੇ ਹੁੰਦੇ ਸੀ ਕਿ ਇਹ ਬੜੀਆਂ ਵਧੀਆ ਗੱਲਾਂ ਕਰਦੇ ਆ, ਜਦੋਂ ਵੀ ਕੋਈ ਪ੍ਰਦਰਸ਼ਨ ਹੁੰਦਾ ਇਹ ਉਹਨਾਂ ਦੀ ਹਮਾਇਤ ਵਿੱਚ ਬੋਲਦੇ ਆ। ਪਰ ਅੱਜ ਜੋ ਇਹਨਾਂ ਨੇ ਨੀਚਤਾ ਦਿਖਾਈ ਆ ਉਹ ਬਹੁਤ ਹੀ ਜ਼ਿਆਦਾ ਘਿਨਾਉਣਾ ਤੇ ਘਟੀਆ ਕੰਮ ਆ ਔਰ ਇਹ ਗੱਲ ਇਹਨਾਂ ਨੂੰ ਵੋਟਾਂ ਵੇਲੇ ਲੈ ਬੈਠੂਗੀ। ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ, ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਉਹਨੂੰ ਇੱਕ ਕਲੋਨੀ ਵਜੋਂ ਬਣਾ ਦਿੱਤਾ ਗਿਆ ਵੀ ਜਿਵੇਂ ਪੰਜਾਬ ਦਾ ਬੰਦਾ ਉੱਥੇ ਕੋਈ ਵੜ ਨਹੀਂ ਸਕਦਾ ਔਰ ਦੂਜੇ ਸੂਬਿਆਂ ਦੇ ਲੋਕਾਂ ਨੂੰ ਲਿਆ ਕੇ ਵਸਾ ਕੇ ਚੰਡੀਗੜ੍ਹ ਨੂੰ ਪੰਜਾਬ ਦੇ ਕੋਲੋਂ ਖੋਹ ਕੇ ਪੰਜਾਬ ਦੀ ਬੋਲੀ ਦਾ, ਪੰਜਾਬ ਦੇ ਉੱਥੇ ਵਸਦੇ ਲੋਕਾਂ ਦੇ ਹਿੱਤਾਂ ਦਾ ਜਿਹੜਾ ਘਾਣ ਹੋ ਰਿਹਾ ਉਹਦੀ ਚਰਚਾ ਜਿਹੜੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਸੀ ਅਜੇ ਹੋਈ ਨਹੀਂ। ਜਦੋਂ ਵੀ ਪੰਜਾਬ ਤੋਂ ਕੋਈ ਧਰਨੇ ਮੁਜ਼ਾਹਰਾ ਜਾਂ ਕੋਈ ਵੈਸੇ ਵੀ ਜਾਣਾ ਹੋਵੇ ਉਹਨੂੰ ਉੱਥੇ ਅਹਿਸਾਸ ਕਰਾਇਆ ਜਾਂਦਾ ਕਿ ਚੰਡੀਗੜ੍ਹ ਦੇ ਨਾਲ ਤੇਰਾ ਕੋਈ ਲਿੰਕ ਨਹੀਂ ਹੈ। ਪੰਜਾਬ ਦੀ ਤੇ ਚੰਡੀਗੜ੍ਹ ਦੀ ਅਫਸਰਸ਼ਾਹੀ ਜਿਹੜੀ ਆ ਉਹ ਪੂਰੀ ਇਕਜੁੱਟ ਵਾ ਇਸ ਗੱਲ ਤੇ, ਚਾਹੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਜੰਮੇ ਪਲੇ ਲੋਕ ਨੇ ਜਿਹੜੇ ਅਫਸਰ ਬਣ ਚੁੱਕੇ ਆ, ਪੋਲੀਟੀਕਲ ਕਲਾਸ ਵੀ। ਔਰ ਇਹ ਸਾਰਾ ਦਿੱਲੀ ਤੋਂ ਚੱਲ ਰਿਹਾ ਇੱਕ ਪ੍ਰੋਜੈਕਟ ਵਾ ਜਿਹਦਾ ਨਿਸ਼ਾਨਾ ਇਹੀ ਆ ਕਿ ਚੰਡੀਗੜ੍ਹ ਪੰਜਾਬ ਕੋਲੋਂ ਖੋਣਾ ਹੀ ਖੋਣਾ। ਪੰਜਾਬ ਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਇਹ ਆ ਕਿ ਸਾਨੂੰ ਕੀ ਜੀ, ਮਰਦਾ ਮਰੇ ਬਚਦਾ ਬਚੇ। ਅਸੀਂ ਤਾਂ ਫਾਰਮਰ ਪੁਲਿਸ ਨੂੰ ਪੂਰੀ ਖੁੱਲੀ ਛੁੱਟੀ ਆ ਵੀ ਜੇਕਰ ਕੋਈ ਗੜਬੜ ਹੋਈ ਤਾਂ ਡਾਂਗ ਫੇਰ ਦਿਓ, ਜਿਵੇਂ ਅੱਜ ਚੰਡੀਗੜ੍ਹ 'ਚ ਡਾਂਗ ਫੇਰੀ ਗਈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਚੱਲ ਰਿਹਾ, ਉਸ ਮੋਰਚੇ ਦੇ ਸੰਬੰਧ ਵਿੱਚ ਸਾਰੇ ਸਿੱਖਾਂ ਨੇ ਪਹੁੰਚਣਾ ਸੀ ਤੇ 2 ਸਾਲ ਤੋਂ ਇਸ ਸ਼ਾਂਤਮਈ ਚੱਲ ਰਹੇ ਮੋਰਚੇ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਪ੍ਰਬੰਧਕਾਂ ਨੇ ਸੰਗਤਾਂ ਨੂੰ ਸੱਦਾ ਦਿੱਤਾ ਸੀ ਤੇ ਕਿਸੇ ਨੂੰ ਚਿੱਤ ਚੇਤਾ ਨਹੀਂ ਸੀ ਜੋ ਅੱਜ ਉੱਥੇ ਵਾਪਰਿਆ। ਰਾਤ ਜਦੋਂ ਸਾਰੇ ਅਸੀਂ ਇੱਥੇ ਠੰਡ ਧੁੰਦ ਬਹੁਤ ਜ਼ਿਆਦਾ ਤੇ ਕਿਸੇ ਨੂੰ ਇਸ ਗੱਲ ਦਾ ਖਿਆਲ ਨਹੀਂ ਸੀ ਕਿ ਇਹ ਭਾਣਾ ਵਾਪਰੇਗਾ, ਪਰ 8-9 ਵਜੇ ਤੋਂ ਬਾਅਦ ਪੰਥਕ ਸਫਾ 'ਚ ਜਿੰਨੇ ਸਿੱਖ ਨੌਜਵਾਨ ਸਰਗਰਮ ਆ ਸਾਰਿਆਂ ਦੇ ਫੋਨ ਇੱਕ ਦੂਜੇ ਨੂੰ ਆਉਣ ਲੱਗ ਗਏ ਤੇ ਜੀ ਪੁਲਿਸ ਪਾਰਟੀ ਘਰੇ ਪਹੁੰਚ ਗਈ ਆ ਤੇ ਕਹਿੰਦੇ ਆ ਕਿ ਤੁਹਾਨੂੰ ਚੰਡੀਗੜ੍ਹ ਨਹੀਂ ਜਾਣ ਦੇਣਾ। ਸਾਰਿਆਂ ਲਈ ਇਹ ਗੱਲ ਬੜੀ ਹੈਰਾਨੀ ਵਾਲੀ ਸੀ ਕਿਉਂਕਿ ਇਸ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਲੋਕਾਂ ਦੀ ਹਮਦਰਦੀ ਆ। ਇਹ ਮੋਰਚਾ 2 ਸਾਲ ਤੋਂ ਜਿੰਨਾ ਪੀਸਫੁਲ ਤਰੀਕੇ ਨਾਲ ਚੱਲ ਰਿਹਾ ਤੇ ਉੱਥੇ ਕੋਈ ਵੀ ਇਹੋ ਜਿਹੀ ਤੱਤੀ ਠੰਡੀ ਗੱਲ ਨਹੀਂ ਹੋਈ ਤੇ ਵੈਸੇ ਵੀ ਇਹ ਮਸਲਾ ਪਿਛਲੇ 25-30 ਸਾਲ ਤੋਂ ਜਦੋਂ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਸੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਉਸ ਤੋਂ ਬਾਅਦ ਚ ਬਾਪੂ ਸੂਰਤ ਸਿੰਘ ਨੇ ਜਾਂ ਹੋਰ ਕਈ ਢੰਗ ਤਰੀਕਿਆਂ ਨਾਲ ਇਹ ਮੋਰਚਾ ਇੱਥੋਂ ਤੱਕ ਕਿ ਜਦੋਂ ਬਰਗਾੜੀ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਨੇ ਮੋਰਚਾ ਲਾਇਆ ਉਦੋਂ ਵੀ ਇਸ ਮੁੱਦੇ ਨੂੰ, ਇਸ ਨੁਕਤੇ ਨੂੰ ਵਿੱਚ ਉੱਥੇ ਥਾਂ ਮਿਲਦਾ ਰਿਹਾ। ਪਰ ਅੱਜ ਰਾਤ ਨੂੰ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਦਮ ਚੱਕਿਆ, ਇਹ ਬਹੁਤ ਹੀ ਜ਼ਿਆਦਾ ਭੜਕਾਹਟ ਜਿਹੇ ਵਾਲਾ ਕੰਮ ਲੱਗਿਆ ਕਿ ਬਿਨਾਂ ਕਿਸੇ ਗੱਲ ਤੋਂ ਐਵੇਂ ਠੰਡ ਦੇ ਵਿੱਚ ਲੋਕਾਂ ਨੂੰ ਤੁਸੀਂ ਘਰਾਂ 'ਚ ਵੜ ਕੇ ਤੰਗ ਕਰਨ ਲੱਗੇ ਹੋ। ਪੁਲਿਸੀਏ ਬੜੇ ਭੈੜੇ ਤਰੀਕੇ ਨਾਲ ਲੋਕਾਂ ਦੇ ਘਰਾਂ 'ਚ ਵੜ ਕੇ
ਸਿੱਖਾਂ ਨੂੰ ਖਪਾਉਂਦੇ ਰਹੇ, ਸਤਾਉਂਦੇ ਰਹੇ। ਅਖੀਰ ਸਵੇਰੋਂ ਸਾਜਰਿਓਂ ਫੇਰ ਇਹੀ ਕੁਝ ਚੱਲ ਪਿਆ ਤੇ ਜਿੰਨੇ ਵੀ ਪੰਥਕ ਸਭਾ ਦੇ ਵਿੱਚ ਨਾਮਵਰ ਸਿੱਖ ਨੇ, ਜਿਨ੍ਹਾਂ ਦੇ ਉੱਤੇ ਪੂਰਾ ਯਕੀਨ ਸੀ ਸਰਕਾਰ ਨੂੰ ਕਿ ਇਹ ਲਾਜ਼ਮੀ ਸੰਗਤਾਂ ਨੂੰ ਲੈ ਕੇ ਜਾਣਗੇ, ਉਹਨਾਂ ਦੇ ਨਾਲ ਬਦਸਲੂਕੀ ਵੀ ਹੋਈ, ਬਦਕਲਾਮੀ ਵੀ ਹੋਈ। ਬਹੁਤ ਸਾਰਿਆਂ ਨੇ ਅਖੀਰ ਇਹ ਮੰਨ ਲਿਆ ਕਿ ਠੀਕ ਆ, ਜੇ ਤੁਸੀਂ ਨਹੀਂ ਜਾਣ ਦੇਣਾ ਚਾਹੁੰਦੇ ਤਾਂ ਉਹਨਾਂ ਦੇ ਘਰਾਂ ਦੇ ਡਰਾਇੰਗ ਰੂਮਾਂ ਦੇ ਵਿੱਚ ਪੁਲਿਸ ਪਾਰਟੀਆਂ ਵਾਲੇ ਵੜ ਕੇ ਬਹਿ ਗਏ ਕਿ ਜੀ ਸਾਡੀ ਤਾਂ ਜ਼ਿੰਮੇਵਾਰੀ ਆ, ਅਸੀਂ ਨਹੀਂ ਤੁਹਾਨੂੰ ਘਰੋਂ ਨਿਕਲਣ ਦੇਣਾ। ਹੁਣ ਘਰਾਂ ਦੇ ਵਿੱਚ ਠੰਡ ਦੇ ਵਿੱਚ ਖਾਕੀ ਵਰਦੀ ਵਾਲੇ ਇਹ ਪੁਲਿਸੀਆਂ ਨੂੰ ਬਰਦਾਸ਼ਤ ਕਰਨਾ ਲੋਕਾਂ ਦੀ ਮਜਬੂਰੀ ਬਣ ਗਿਆ ਤੇ ਪੰਜਾਬ ਭਰ ਦੇ ਵਿੱਚੋਂ ਥਾਂ ਥਾਂ ਤੇ ਇਹੋ ਜਿਹੀਆਂ ਵੀਡੀਓ ਜਿਹੜੀਆਂ ਸੀ ਜਾਂ ਇਹੋ ਜਿਹੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਆਉਂਦੀਆਂ ਰਹੀਆਂ। ਪਰ ਇਹਦੇ ਬਾਵਜੂਦ ਬਹੁਤ ਸਾਰੀਆਂ ਜਿਹੜੀਆਂ ਸਤਿਕਾਰਤ ਸ਼ਖਸੀਅਤਾਂ ਨੇ ਜਾਂ ਸੰਗਤਾਂ ਨੇ ਉਹ ਚੰਡੀਗੜ੍ਹ ਪਹੁੰਚਣ ਵਿੱਚ ਕਾਮਯਾਬ ਰਹੀਆਂ। ਰਸਤੇ ਵਿੱਚ ਥਾਂ ਥਾਂ ਦੇ ਉੱਤੇ ਨਾਕੇ ਲਾ ਕੇ ਸੰਗਤਾਂ ਨੂੰ ਰੋਕਿਆ ਗਿਆ, ਪਰ ਇਹਦੇ ਬਾਵਜੂਦ ਕਾਫੀ ਚੰਗੀ ਵਧੀਆ ਗਿਣਤੀ ਵਿੱਚ ਸੰਗਤਾਂ ਚੰਡੀਗੜ੍ਹ ਪਹੁੰਚੀਆਂ, ਜਿੱਥੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਸੀ। ਤੇ ਉੱਥੇ ਜਿੰਨਾ ਕੁ ਹੁਣ ਤੱਕ ਲੋਕਾਂ ਦੇ ਸਾਹਮਣੇ ਆਇਆ ਉਹਦੇ ਅਨੁਸਾਰ ਸਾਫ਼ ਦਿਖਦਾ ਹੈ ਕਿ ਉਹਨਾਂ ਨੇ ਮਿਥਿਆ ਹੋਇਆ ਸੀ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੋਈ ਲਿਹਾਜ਼ ਨਹੀਂ ਕਰਨੀ, ਇਹਨਾਂ ਨੂੰ ਅਕਲ ਦੇਣੀ ਹੈ। ਸੋ ਬੜੀ ਬੇਕਿਰਕੀ ਨਾਲ ਡਾਂਗ ਬਰਾਹੀ ਗਈ। ਬਹੁਤ ਨੀਚਤਾ ਭਰਿਆ ਵਿਹਾਰ ਜਿਹੜਾ ਸੀ ਉਹਨਾਂ ਪੁਲਿਸੀਆਂ ਦਾ ਸੀ ਤੇ ਉੱਥੇ ਅੱਜ ਜੋ ਕੁਝ ਵਾਪਰਿਆ ਉਹਦਾ ਨਿੰਦਿਆ ਕਰਨੀ ਅੱਖਰ ਛੋਟਾ ਆ। ਇਹੋ ਜਿਹੇ ਜ਼ੁਲਮ ਪਹਿਲਾਂ ਕਾਂਗਰਸ ਦੇ ਰਾਜ ਵਿੱਚ, ਫਿਰ ਬਾਦਲ ਕਿਆਂ ਦੇ ਰਾਜ ਵਿੱਚ ਹੁੰਦੇ ਰਹੇ ਆ। ਉਦੋਂ ਭਗਵੰਤ ਮਾਨ ਵਾਲੀ ਪਾਰਟੀ ਬਾਰੇ ਲੋਕ ਕਹਿੰਦੇ ਹੁੰਦੇ ਸੀ ਕਿ ਇਹ ਬੜੀਆਂ ਵਧੀਆ ਗੱਲਾਂ ਕਰਦੇ ਆ, ਜਦੋਂ ਵੀ ਕੋਈ ਪ੍ਰਦਰਸ਼ਨ ਹੁੰਦਾ ਇਹ ਉਹਨਾਂ ਦੀ ਹਮਾਇਤ ਵਿੱਚ ਬੋਲਦੇ ਆ। ਪਰ ਅੱਜ ਜੋ ਇਹਨਾਂ ਨੇ ਨੀਚਤਾ ਦਿਖਾਈ ਆ ਉਹ ਬਹੁਤ ਹੀ ਜ਼ਿਆਦਾ ਘਿਨਾਉਣਾ ਤੇ ਘਟੀਆ ਕੰਮ ਆ, ਔਰ ਇਹ ਗੱਲ ਇਹਨਾਂ ਨੂੰ ਵੋਟਾਂ ਵੇਲੇ ਲੈ ਬੈਠੂਗੀ। ਅਗਲੀ ਗੱਲ ਇਹ ਕਿ ਜਿਹੜਾ ਨੁਕਤਾ ਆ ਜਿਹੜਾ ਚ ਨਜ਼ਰਬੰਦ ਸਿੰਘਾਂ ਵਾਲਾ, ਇਹ ਮੁੱਦੇ ਦੇ ਉੱਤੇ ਜਿੰਨੇ ਸਾਲ ਪਿਛਲੇ ਬੀਤੇ ਨੇ ਉਹਦੇ ਵਿੱਚ ਹਰ ਰੋਜ਼ ਹਰ ਪਲ ਭਾਰਤ ਸਰਕਾਰ ਦੇ ਉੱਤੇ ਇਸ ਗੱਲ ਦਾ ਲੋਕਾਂ ਉੱਤੇ ਰੋਸ ਰਿਹਾ। ਲੋਕ ਸੱਚੇ ਨੇ ਕਿ ਤੁਸੀਂ ਖੁਦ ਤਾਂ ਨੋਟੀਫਿਕੇਸ਼ਨ ਜੇ ਜਾਰੀ ਕਰਕੇ ਕਿਹਾ ਸੀ, ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਸ਼ਤਾਬਦੀ ਦਾ ਵਰ੍ਹਾ ਸੀ, ਉਸ ਮੌਕੇ ਇੱਕ ਨੋਟੀਫਿਕੇਸ਼ਨ ਆਇਆ ਕਿ ਇਹਨਾਂ ਦੀਆਂ ਰਿਹਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਹੋਰ ਵੀ ਬੜਾ ਕੁਝ ਉਹਦੇ ਚ ਸੀਗਾ। ਉਦੋਂ ਤਾਂ ਬੀਜੇਪੀ ਵਾਲਿਆਂ ਨੇ ਇਉਂ ਲੱਗਣ ਲਾਤਾ ਵੀ ਬਸ ਗੱਲ ਖਤਮ ਹੋ ਗਈ, ਪਰ ਬਾਅਦ ਚ ਮੁੱਕਰ ਗਏ। ਹੁਣ ਤਾਂ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਜਿੰਨੇ ਮਾੜੇ ਤਰੀਕੇ ਨਾਲ ਅਮਿਤ ਸ਼ਾਹ ਨੇ ਬੀਬਾ ਹਰਸਿਮਰਤ ਕੌਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਉੱਥੇ ਮੂੰਹ ਪਾੜ ਕੇ ਬੋਲਿਆ, ਹੁਣ ਤਾਂ ਕੋਈ ਗੱਲ ਕਹਿਣ ਸੁਣਨ ਵਾਲੀ ਪਿੱਛੇ ਰਹੀ ਹੋਈ ਨਹੀਂ। ਸੋ ਸੱਚੀ ਗੱਲ ਤਾਂ ਇਹ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਨੀਵਾਂ ਦਿਖਾਉਣ ਦੇ ਲਈ ਬੀਜੇਪੀ ਕੋਈ ਕਸਰ ਛੱਡ ਨਹੀਂ ਰਹੀ ਤੇ ਇਸ ਮੁੱਦੇ ਉੱਤੇ ਪੂਰੀ ਕੌਮ ਦੀਆਂ ਲਿਲਕੜੀਆਂ ਕਢਵਾਉਣ ਦੇ ਲਈ ਇਹ ਬ੍ਰਾਹਮਣਵਾਦੀ ਸੋਚ ਵਾਲੀ, ਨੀਚ ਸੋਚ ਵਾਲੀ ਧਿਰ ਇੱਕ ਤਾਂ ਸਾਰੇ ਸੰਸਾਰ ਦੇ ਵਿੱਚ ਹੀ ਟਾਰਗੇਟ ਕਿਲਿੰਗ ਦੇ ਨਾਂ ਦੇ ਉੱਤੇ ਸਿੱਖਾਂ ਦੇ ਕਤਲ ਹੋ ਰਹੇ ਨੇ ਇਸੇ ਸਰਕਾਰ ਵੱਲੋਂ। ਦੂਜਾ ਇਹ ਕਿ ਅਸੀਂ ਨਹੀਂ ਜੀ ਜਿਹੜਾ ਤੇ ਨਜ਼ਰਬੰਦ ਸਿੱਖ ਛੱਡਦੇ। ਤੀਜੀ ਗੱਲ ਇਹਦੇ ਚ ਜਿਹੜੀ ਮੈਟਰ ਕਰਦੀ ਆ ਉਹ ਇਹ ਆ ਕਿ ਇੱਕ ਵੇਲਾ ਸੀ ਜਦੋਂ ਅਕਾਲੀ ਭਾਜਪਾ ਗੱਠਜੋੜ ਹੁੰਦਾ ਸੀ, ਉਸ ਮੌਕੇ ਜਦੋਂ ਵੀ ਇਹ ਗੱਲ ਉੱਠੀ ਤੇ ਬਾਦਲ ਦਲ ਦੇ ਉੱਤੇ ਇਹ ਦੋਸ਼ ਲੱਗਦਾ ਕਿ ਬੀਜੇਪੀ ਵਾਲੇ ਤਾਂ ਚਾਹੁੰਦੇ ਸੀ ਕਿ ਇਹ ਮੁੱਦਾ ਹੱਲ ਕਰਕੇ ਆਪਾਂ ਲੋਕਾਂ ਦੇ ਵਿੱਚ ਆਪਦੀ ਥਾਂ ਬਣਾਵਾਂਗੇ, ਆਪਣਾ ਵੋਟ ਬੈਂਕ ਵਧੂ ਦੋਨਾਂ ਧਿਰਾਂ ਦਾ।
ਪਰ ਵੱਡੇ ਬਾਦਲ ਨੇ ਇਹੀ ਗੱਲ ਰੱਖੀ ਕਿ ਨਾ ਬਈ ਇਹ ਕੰਮ ਨਾ ਕਰ ਦਿਓ, ਫਿਰ ਇਹ ਕੰਮ ਨਾਲ ਸਾਡੇ ਲਈ ਔਖਾ ਹੋ ਜੂ। ਤੋ ਇਹ ਗੱਲ ਡਬਲ ਰੋਲ ਬਾਦਲ ਦਲ ਨੇ ਖੇਡਿਆ। ਜੇ ਕਿਤੇ ਉਹਨਾਂ ਸਮਿਆਂ 'ਚ ਜਦੋਂ ਬਣਦੀ ਸੀ ਉਦੋਂ ਬੀਜੇਪੀ ਤੋਂ ਇਹ ਸਿੰਘਾਂ ਦੀਆਂ ਰਿਹਾਈਆਂ ਕਰਵਾ ਲੈਂਦੇ ਤਾਂ ਸ਼ਾਇਦ ਕੋਈ ਗੱਲ ਹੋਰ ਬਣਦੀ, ਪਰ ਇਹਨਾਂ ਦਾ ਤਾਂ ਦਿਮਾਗ ਹੀ ਪੁੱਠੇ ਪਾਸੇ ਨੂੰ ਚੱਲਦਾ ਰਿਹਾ ਵੀ ਇਹ ਤਾਂ ਉਹੀ ਨੇਗੇ ਜੀ ਜਿਨ੍ਹਾਂ ਨੇ ਸਾਨੂੰ ਇੰਨੇ ਸਾਲ ਸੱਤਾ ਤੋਂ ਪਰੇ ਰੱਖਿਆ, ਪੰਜਾਬ ਦੇ ਵਿੱਚ ਕੌਮ ਦੀ ਲੜਾਈ ਲੜਨ ਦੇ ਨਾਂ ਤੇ, ਖਾਲਿਸਤਾਨ ਤੇ ਸੰਘਰਸ਼ ਦੇ ਨਾਂ ਤੇ ਸਾਡੀ ਸਿਆਸਤ ਖਰਾਬ ਕਰਤੀ। ਸੋ ਕੁੱਲ ਮਿਲਾ ਕੇ ਬਾਦਲ ਦਲ ਨੇ ਜਿਹੜਾ ਜੇ ਨਜ਼ਰਬੰਦ ਸਿੰਘਾਂ ਦੇ ਮਾਮਲੇ ਉੱਤੇ ਹਮੇਸ਼ਾ ਹੀ ਉਲਟ ਪੁੱਠੀ ਜਿਹੜੀ ਗੱਲ ਆ ਉਹ ਕੀਤੀ। ਫਿਰ ਜਦੋਂ ਗੁਰਦੁਆਰਾ ਅੰਮ੍ਰਿਤਸਰ 'ਚ ਮੋਰਚਾ ਲੱਗਿਆ ਉਦੋਂ ਵੀ ਬਹੁਤ ਮਾੜਾ ਜਿਹੜਾ ਵਿਹਾਰ ਸੀਗਾ ਉਹ ਬਾਦਲ ਦਲ ਦਾ ਰਿਹਾ। ਉਪਰੰਤ ਡਰਾਮੇਬਾਜ਼ੀ ਵਿੱਚ, ਸ਼ੋਸ਼ੇਬਾਜ਼ੀ ਵਿੱਚ ਵੀ ਲੋਕਾਂ ਨੂੰ ਭਰਮਾਓ, ਕਦੇ ਕਦਾਈ ਸ਼ੋਸ਼ਾ ਜ਼ਰੂਰ ਛੱਡਦੇ ਰਹੇ ਆ। ਹੁਣ ਜਦੋਂ ਸੱਤਾ ਤੋਂ ਵੀ ਪਾਸੇ ਹੋ ਗਏ, ਜਦੋਂ ਬੀਜੇਪੀ ਵਾਲਿਆਂ ਨਾਲ ਵੀ ਵਿਗੜ ਗਈ, ਹੁਣ ਕਹਿੰਦੇ ਆ ਜੀ ਅਸੀਂ ਜਿਹੜਾ ਤੇ ਨਜ਼ਰਬੰਦ ਸਿੱਖਾਂ ਦੇ ਮਾਮਲੇ ਉੱਤੇ ਬੜੇ ਸੁਹਿਰਦ ਵਾਂ। ਹੁਣ ਤਾਂ ਇੰਨੇ ਨੰਬਰ ਬਣਾਉਂਦੇ ਆਪਦੇ ਵੀ ਜਿੱਦਣ ਭਾਈ ਨਰਾਇਣ ਸਿੰਘ ਚੌੜੇ ਵਾਲਾ ਘਟਨਾਕ੍ਰਮ ਵਾਪਰਿਆ ਉਦੋਂ ਬਾਅਦ ਵਿੱਚ ਲੋਕਾਂ ਨੂੰ ਇਹ ਵੀ ਬੇਵਕੂਫ ਬਣਾਉਣ ਦੇ ਚੱਕਰ 'ਚ ਬੋਲਦੇ ਰਹੇ ਆ ਕਿ ਜੀ ਹੁਣ ਜਿਹੜਾ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਖਟਾਈ 'ਚ ਪੈ ਗਿਆ। ਹੁਣ ਜਿਹੜਾ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੇ ਉੱਤੇ ਬਾਦਲ ਦਲ ਦਾ ਤਾਂ ਕੋਈ ਯਕੀਨ ਕਰ ਹੀ ਨਹੀਂ ਸਕਦਾ, ਨਾ ਕਿਸੇ ਨੇ ਕਰਨਾ। ਇਸ ਕਰਕੇ ਇਹ ਗੱਲ ਤੁਹਾਨੂੰ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਾ ਕੇਜਰੀਵਾਲ ਤੇ ਨਾ ਹੀ ਮੋਦੀ ਹੁਣੀ ਸੁਣਨ ਨੂੰ ਰਾਜੀ ਹੈ। ਉਹਨਾਂ ਨੂੰ ਪਤਾ ਵੀ ਤੁਸੀਂ ਹੋਈ ਤਾਂ, ਔਰ ਕੌਮ ਨੂੰ ਵੀ ਇਹ ਗੱਲ ਦਾ ਪਤਾ ਵੀ ਇਹ ਗੱਲ ਕਿਵੇਂ ਖਰਾਬ ਹੋਈ। ਖੈਰ ਹੁਣ ਜੇਕਰ ਭਾਈ ਜਗਤਾਰ ਸਿੰਘ ਹਵਾਰੇ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਤੇ ਹੋਰ ਸਿੰਘਾਂ ਨੇ ਰਲ ਕੇ ਇਹ ਮੋਰਚਾ ਲਾਇਆ ਹੋਇਆ ਹੈ, ਇਸ ਮੋਰਚੇ ਨੂੰ ਇੱਕ ਨਵੀਂ ਜਾਨ ਦੇਣ ਲਈ, ਹਰਕਤ ਦੇਣ ਲਈ, ਚਰਚਾ ਦਾ ਵਿਸ਼ਾ ਬਣਾਉਣ ਲਈ ਉਹਨਾਂ ਨੇ ਜੇ ਅੱਜ ਐਫਰਟ ਕੀਤਾ, ਅੱਜ ਪ੍ਰੋਗਰਾਮ ਲਿਖਿਆ, ਤਾਂ ਉਹਦਾ ਜੋ ਅੱਜ ਕੁਝ ਬਣਿਆ ਉਹਦੇ ਨਾਲ ਇੱਕ ਨਵਾਂ ਜਿਹੜਾ ਦੌਰ ਆ ਇਹ ਸਾਰੇ ਐਪੀਸੋਡ ਦੇ ਵਿੱਚ ਜੁੜ ਗਿਆ। ਹੁਣ ਅੱਜ ਉੱਥੇ ਭਾਵੇਂ ਜੋਸ਼ ਵਿੱਚ ਬੋਲਦਿਆਂ ਰਾਜਾ ਰਾਜ ਸਿੰਘ ਜੋ ਨਿਹੰਗ ਦਲ ਦੇ ਐਕਟਿਵ ਸਰਗਰਮ ਜਥੇਦਾਰ ਨੇ, ਉਹਨਾਂ ਨੇ 25 ਜਨਵਰੀ ਦਾ ਸੱਦਾ ਦਿੱਤਾ ਕਿ 26 ਜਨਵਰੀ ਤੋਂ ਪਹਿਲਾਂ 25 ਜਨਵਰੀ ਨੂੰ ਅਸੀਂ ਮਹਾ ਪੰਚਾਇਤ ਵਾਂਗੂ ਵੱਡਾ ਇਕੱਠ ਜਿਹੜਾ ਹੈਗਾ ਇਸ ਮਸਲੇ ਤੇ ਰੱਖਾਂਗੇ। ਪਰ ਗੱਲ ਇੱਥੇ ਇਹ ਸੋਚਣ ਵਾਲੀ ਆ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਸਿੱਖ ਪ੍ਰਦਰਸ਼ਨਕਾਰੀਆਂ ਦੇ ਨਾਲ ਜਾਂ ਪੰਜਾਬ ਤੋਂ ਜਾਣ ਵਾਲੇ ਕਿਸੇ ਵੀ ਪ੍ਰਦਰਸ਼ਨਕਾਰੀ ਨਾਲ ਜਿੰਨੇ ਮਾੜੇ ਤਰੀਕੇ ਨਾਲ ਪੇਸ਼ ਆਉਂਦਾ, ਉਹ ਭਾਵਨਾ ਸਮਝਣ ਦੀ ਲੋੜ ਹੈ। ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ, ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਉਹਨੂੰ ਇੱਕ ਕਲੋਨੀ ਵਜੋਂ ਬਣਾ ਦਿੱਤਾ ਗਿਆ ਵੀ ਜਿਵੇਂ ਪੰਜਾਬ ਦਾ ਬੰਦਾ ਉੱਥੇ ਕੋਈ ਵੜ ਨਹੀਂ ਸਕਦਾ। ਉੱਥੇ ਖਾਕੀ ਵਰਦੀ ਵਾਲੇ ਪੰਜਾਬ ਦੇ ਨੰਬਰ ਵਾਲੀ ਗੱਡੀ ਦੇਖ ਕੇ, ਪੰਜਾਬ ਦੇ ਲੋਕਾਂ ਨੂੰ ਦੇਖ ਕੇ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਉਂਦੇ। ਇੰਨਾ ਮਾੜਾ ਹਾਲ ਹੈ ਕਿ ਇੰਨੀ ਫਿਰਕਾ ਪ੍ਰਸਤੀ ਵਾਲੀ ਉੱਥੇ ਅਫਸਰਸ਼ਾਹੀ ਦੇ ਵਿੱਚ ਹੈ ਜਿਵੇਂ ਤੁਸੀਂ ਆ ਕਿੱਥੋਂ ਬੜੇ ਹੋ ਪੰਜਾਬ ਦੇ ਲੋਕੋ ਇੱਥੇ। ਔਰ ਬਹੁਤੇ ਜ਼ਿਆਦਾ ਜਿਹੜੇ ਨੇ ਉਹ ਹਰਿਆਣੇ ਦੇ ਜਾਂ ਹੋਰ ਨਾ ਗੈਰ ਪੰਜਾਬੀ ਲੋਕ ਨੇ, ਔਰ ਦੂਜੇ ਸੂਬਿਆਂ ਦੇ ਲੋਕਾਂ ਨੂੰ ਲਿਆ ਕੇ ਵਸਾ ਕੇ ਚੰਡੀਗੜ੍ਹ ਨੂੰ ਪੰਜਾਬ ਦੇ ਕੋਲੋਂ ਖੋਹ ਕੇ ਪੰਜਾਬ ਦੀ ਬੋਲੀ ਦਾ, ਪੰਜਾਬ ਦੇ ਉੱਥੇ ਵਸਦੇ ਲੋਕਾਂ ਦੇ ਹਿੱਤਾਂ ਦਾ ਜਿਹੜਾ ਘਾਣ ਹੋ ਰਿਹਾ, ਉਹਦੀ ਚਰਚਾ ਜਿਹੜੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਸੀ ਅਜੇ ਹੋਈ ਨਹੀਂ। ਚੰਡੀਗੜ੍ਹ ਪੰਜਾਬ ਕੋਲੋਂ ਖੋਇਆ ਜਾ ਰਿਹਾ, ਔਰ ਇਹਦੇ ਵਿੱਚ ਜਿਹੜੀਆਂ ਮੌਕੇ ਦੀਆਂ ਹਕੂਮਤਾਂ ਨੇ, ਸਰਕਾਰਾਂ ਨੇ, ਜਿੰਨੇ ਦਫ਼ਤਰ ਆ ਉਹ ਕੱਢ ਕੇ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਆ, ਮੋਹਾਲੀ ਜਾਂ ਹੋਰ ਨੇੜੇ। ਹੁਣ ਤਾਂ ਮੱਤਾਂ ਦੇਣ ਲੱਗੇ। ਬਾਦਲ ਦਲ ਵਾਲਿਆਂ ਨੇ ਸਭ ਤੋਂ ਮਾੜਾ ਕੀਤਾ, ਇਹਨਾਂ ਨੇ ਤਾਂ ਇਹ ਗੱਲ ਭੁਲਾ ਹੀ ਦਿੱਤੀ ਕਿ ਸਾਡੇ ਅਕਾਲੀ ਕਹਾਉਂਦੇ ਹੋਈ ਸਾਤੋਂ ਪਿਛਲੀਆਂ ਪੀੜ੍ਹੀਆਂ ਦੇ ਜਥੇਦਾਰ ਮੋਰਚੇ ਲਾਉਂਦੇ ਰਹੇ ਆ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਤੇ ਅੱਜ ਉੱਥੇ ਨੰਗੀ ਚਿੱਟੀ ਫਿਰਕਾ ਪ੍ਰਸਤੀ ਦਾ ਨਾਚ ਆ ਜਿਹੜਾ ਉਹ ਹੁੰਦਾ।
ਜਦੋਂ ਵੀ ਪੰਜਾਬ ਤੋਂ ਕੋਈ ਧਰਨੇ ਮੁਜ਼ਾਹਰਾ ਜਾਂ ਕੋਈ ਵੈਸੇ ਵੀ ਜਾਣਾ ਹੋਵੇ, ਉਹਨੂੰ ਉੱਥੇ ਅਹਿਸਾਸ ਕਰਾਇਆ ਜਾਂਦਾ ਕਿ ਚੰਡੀਗੜ੍ਹ ਦੇ ਨਾਲ ਤੇਰਾ ਕੋਈ ਲਿੰਕ ਨਹੀਂ ਹੈ। ਇਹ ਪੰਜਾਬ ਦੀ ਤੇ ਚੰਡੀਗੜ੍ਹ ਦੀ ਅਫਸਰਸ਼ਾਹੀ ਜਿਹੜੀ ਆ, ਉਹ ਪੂਰੀ ਇਕਜੁੱਟ ਵਾ ਇਸ ਗੱਲ ਤੇ, ਚਾਹੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਜੰਮੇ ਪਲੇ ਲੋਕ ਨੇ ਜਿਹੜੇ ਅਫਸਰ ਬਣ ਚੁੱਕੇ ਆ, ਪੋਲੀਟੀਕਲ ਕਲਾਸ ਵੀ। ਔਰ ਇਹ ਸਾਰਾ ਦਿੱਲੀ ਤੋਂ ਚੱਲ ਰਿਹਾ ਇੱਕ ਪ੍ਰੋਜੈਕਟ ਵਾ, ਜਿਹਦਾ ਨਿਸ਼ਾਨਾ ਇਹੀ ਆ ਕਿ ਚੰਡੀਗੜ੍ਹ ਪੰਜਾਬ ਕੋਲੋਂ ਖੋਣਾ ਹੀ ਖੋਣਾ। ਇਹਦੇ ਵਿੱਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਵਾਲੀ ਗੱਲ ਆ, ਜੇ ਉਧਰ ਨੂੰ ਧਿਆਨ ਧਰੀਏ ਤਾਂ ਲਾਰੈਂਸ ਬਿਸ਼ਨੋਈ ਵਾਲਾ ਮਸਲਾ ਆਪਣੇ ਸਾਹਮਣੇ ਹੈ। ਲਾਰੈਂਸ ਬਿਸ਼ਨੋਈ ਦੇ ਬਾਰੇ ਚਰਚਾ ਚੱਲੀ ਕਿ ਜੀ ਉਹ ਭਾਰਤੀ ਸਟੇਟ ਨੇ ਆਪਦੇ ਕਬਜ਼ੇ 'ਚ ਰੱਖ ਕੇ ਵਾਰਦਾਤਾਂ ਕਰਵਾ ਕੇ ਉਹਦੇ ਨਾਂ ਦੇ ਉੱਤੇ ਇੱਕ ਇਹੋ ਜਿਹਾ ਅਡੰਬਰ ਖੜਾ ਕੀਤਾ ਹੋਇਆ ਕਿ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਭਰਨੀ ਆ ਕਿ ਇਹ ਤਾਂ ਜੀ ਚਾਹੇ ਬੈਠਾ ਉਹ ਸਟੇਟ ਦੇ ਕਸਟਡੀ ਵਿੱਚ ਆ, ਪਰ ਉਹ ਬਹੁਤ ਹੀ ਵੱਡੀ ਤਾਕਤ ਆ ਤੇ ਉਹ ਤਾਂ ਜੋ ਮਰਜ਼ੀ ਕਰਾ ਸਕਦਾ ਸਾਰੀ ਦੁਨੀਆ 'ਚ। ਇਸ ਤਰੀਕੇ ਦਾ ਲਾਰੈਂਸ ਬਿਸ਼ਨੋਈ ਜਦੋਂ ਇੰਟਰਵਿਊ ਵਾਲੇ ਚੱਕਰ 'ਚ ਉਲਝ ਗਿਆ, ਜਦੋਂ ਇਹ ਗੱਲ ਨੰਗੀ ਹੋਈ ਤਾਂ ਪੰਜਾਬ ਦੀ ਪੁਲਿਸ ਨੇ, ਪੰਜਾਬ ਦੀ ਸਰਕਾਰ ਨੇ, ਡੀਜੀਪੀ ਨੇ ਖੁਦ ਐਲਾਨੀਆ ਤੌਰ ਤੇ ਕਿਹਾ ਕਿ ਜੀ ਇਹਦਾ ਤਾਂ ਸਾਡੇ ਪੰਜਾਬ 'ਚ ਤਾਂ ਇਹ ਹੋਈ ਨਹੀਂ ਇੰਟਰਵਿਊ। ਪਰ ਅਖੀਰ ਹਾਈ ਕੋਰਟ ਨੇ ਇਸ ਮਾਮਲੇ ਉੱਤੇ ਇਹਨਾਂ ਦੇ ਸ਼ਿਕੰਜੇ ਕਸੇ। ਨਤੀਜਾ ਕੀ ਨਿਕਲਿਆ ਕਿ ਛੋਟੇ-ਮੋਟੇ ਅਫਸਰਾਂ ਦੀ ਬਲੀ ਲੈ ਕੇ ਮਾਮਲਾ ਨਿਪਟਾਉਂਦੇ ਅਖੀਰ ਹਾਈ ਕੋਰਟ ਵੀ ਸਖਤ ਹੁੰਦੀ ਗਈ ਤੇ ਅੱਜ ਕੀ ਨਿਕਲਿਆ ਕਿ ਜੀ ਇਹ ਤਾਂ ਖਰੜ ਦੇ ਵਿੱਚ CIA ਸਟਾਫ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਨਾਮੀ DSP ਦੀ ਕਮਾਂਡ ਹੇਠ ਸਾਰਾ ਜਿਹੜਾ ਡਰਾਮਾ ਕੀਤਾ ਗਿਆ। ਫਿਰ ਹਾਈ ਕੋਰਟ ਨੂੰ ਇਹ ਦਿਖਾਉਣ ਲਈ ਕਿ ਜੀ ਅਸੀਂ ਉਹ ਤੇ ਕਾਰਵਾਈ ਕੀਤੀ ਆ। ਜਦੋਂ ਉਹ ਕਾਰਵਾਈ ਦਾ ਪਤਾ ਲੱਗਿਆ ਤਾਂ ਹੁਣ 5-6 ਦਿਨ ਤੋਂ ਨਵਾਂ ਸੱਪ ਨਿਕਲ ਆਇਆ। ਕਹਿੰਦੇ ਜੀ ਅਸੀਂ ਤਾਂ ਉਹਦੀ ਬਦਲੀ ਕਰਤੀ ਸੀ, ਅੰਮ੍ਰਿਤਸਰ ਸੀਗਾ, ਅੰਮ੍ਰਿਤਸਰ ਉਹਦੇ ਜਿਹੜਾ ਮੌਜੂਦਾ ਐਡਰੈਸ ਆ ਉਹਦੇ ਉੱਤੇ ਉਹਨੂੰ ਬਰਖਾਸਤ ਕਰਨ ਦੇ ਜਿਹੜੇ ਆਰਡਰ ਨੇ ਉਹ ਦਿੱਤੇ ਗਏ। ਪਰ ਕਮਾਲ ਦੀ ਗੱਲ ਇਹ ਨਿਕਲੀ ਕਿ ਉਹ ਤਾਂ ਡੇਢ ਮਹੀਨਾ ਹੋ ਗਿਆ ਇੱਥੇ ਹੈ ਹੀ ਨਹੀਂ। ਹੁਣ ਇਹ ਚਰਚਾ ਜਿਹੜੀ ਆ, ਇਹ ਤੱਥ ਜਨਤਕ ਹੋਣ ਤੇ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਬੜੀ ਹਾਸੋਹੀਣੀ ਬਣੀ ਹੋਈ ਆ। ਬੇਸ਼ੱਕ ਉਹ ਪੰਜਾਬ ਪੁਲਿਸ ਦਾ ਇੱਕ ਅਫਸਰ ਹੈ, ਬੇਸ਼ੱਕ ਉਹ ਸਸਪੈਂਡ ਹੈ, ਪਰ ਉਹਨੂੰ ਬਰਖਾਸਤ ਕਰਨ ਦੇ ਆਰਡਰ ਦੇਣ ਤੋਂ ਪਹਿਲਾਂ ਉਹਦੇ ਉੱਤੇ ਕੋਈ ਨਜ਼ਰਸਾਨੀ ਨਹੀਂ ਰੱਖੀ। ਨਤੀਜਾ ਕੀ ਨਿਕਲਿਆ ਕਿ ਉਹ ਬਾਹਰਲੇ ਮੁਲਕ ਕਿਸੇ ਤਿੱਤਰ ਹੋ ਗਏ। ਇਸ ਮੁਲਕ ਦਾ ਹਾਲ ਦੇਖ ਲਓ ਕੀ ਹੈ ਕਿ ਇੱਕ ਅਫਸਰ ਜਿਹੜਾ ਚੋਟੀ ਦੇ ਬਦਮਾਸ਼ਾਂ ਨਾਲ, ਗੁੰਡਿਆਂ ਨਾਲ ਰਲ ਮਿਲ ਕੇ ਉਹਨਾਂ ਦੇ ਕੰਮ ਕਰਦਾ ਹੈ ਤੇ ਉਹ ਅਫਸਰ ਨੂੰ ਮੁਲਕ ਦਾ ਸਿਸਟਮ ਕਿੰਨੇ ਵਧੀਆ ਤਰੀਕੇ ਨਾਲ ਡੀਲ ਕਰ ਰਿਹਾ ਕਿ ਜੇ ਤੂੰ ਜਾਣਾ ਤਾਂ ਇੱਥੋਂ ਚਲਾ ਜਾ। ਔਰ ਕੱਲਾ ਉਹ ਨਹੀਂ, ਹੋਰ ਵੀ ਉਹਦੇ ਨਾਲ ਕੁਝ ਇਹੋ ਜਿਹਾ, ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਹੈ ਹੀ ਨਹੀਂ। DSP ਗੁਰਸ਼ੇਰ ਸਿੰਘ ਸੰਧੂ ਦਾ ਮਾਮਲਾ ਪੰਜਾਬ ਸਰਕਾਰ ਲਈ ਜਿੰਨੀ ਸ਼ਰਮਨਾਕ ਤੇ ਜਿੰਨੀ ਮਾੜੀ ਹੋਈ ਆ, ਇਹਨਾਂ ਨੇ ਉਹਦਾ ਕੱਖ ਵੀ ਆਪਦੇ ਦਿਮਾਗ ਤੇ ਲੋਡ ਨਹੀਂ ਪਿਆ। ਉਲਟਾ ਅੱਜ ਵੀ ਉਵੇਂ ਜਿਵੇਂ ਪੰਜਾਬ ਵਿੱਚ ਸਭ ਅੱਛਾ ਹੋਵੇ ਇਉਂ ਵਿਹਾਰ ਕਰ ਰਹੇ ਨੇ। ਹੁਣ ਇਹ ਗੱਲ ਦੇ ਨਾਲ ਸਾਰਾ ਕੁਝ ਲੋਕਾਂ ਨੂੰ ਚੇਤੇ ਆ ਰਿਹਾ ਕਿ ਕਿਵੇਂ ਜਦੋਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਦੋਸ਼ ਵਿੱਚ ਬੰਦੇ ਫੜੇ ਗਏ ਤੇ ਇੱਕ ਦੀਪਕ ਟੀਨੂ ਨਾਂ ਦਾ ਬੰਦਾ ਗ੍ਰਿਫਤਾਰ ਹੋਇਆ। ਉਹਨੂੰ CIA ਸਟਾਫ ਦਾ ਪ੍ਰਿਤਪਾਲ ਸਿੰਘ ਸੀ ਉਹਦਾ ਨਾਂ ਅਫਸਰ ਦਾ, ਉਹਦੇ ਨਾਲ ਉਹਦੀ ਜਿਹੜੀ ਵਾਕਫ ਕੁੜੀ ਸੀ ਗਰਲਫ੍ਰੈਂਡ ਉਹਦੀ, ਉਹ ਦੀਪਕ ਟੀਨੂ ਨੂੰ ਨਾਲ ਲੈ ਕੇ ਕਿਵੇਂ ਉਹਨੂੰ ਐਸ਼ਾ ਕਰਾਉਂਦਾ ਫਿਰਦਾ ਸੀ। ਇਹ ਚੇਤੇ ਕਰੋ ਕਿ ਇੱਥੇ ਗੋਂਦਵਾਲ ਸਾਹਿਬ ਵਾਲੀ ਜੇਲ੍ਹ ਦੇ ਵਿੱਚ ਅੰਦਰ ਆਪਦੇ ਇੱਕ ਝਗੜੇ ਦੇ ਬਹਾਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਮਾਰੇ ਗਏ ਬੰਦੇ ਦੂਜੀ ਧਿਰ ਦੇ। ਸੋ ਜਿਹੜਾ ਲਾਰੈਂਸ ਬਿਸ਼ਨੋਈ ਦਾ ਗਰੁੱਪ ਆ ਉਹ ਪੰਜਾਬ ਦੀ ਅਫਸਰਸ਼ਾਹੀ ਦੇ ਨਾਲ ਪੂਰਾ ਮੇਲ ਮਿਲਾਪ ਕਰਕੇ ਜਿਸ ਤਰੀਕੇ ਨਾਲ ਮਨਮਰਜ਼ੀ ਦੀਆਂ ਵਾਰਦਾਤਾਂ ਕਰਦਾ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਹ ਸਹੂਲਤਾਂ ਮਾਣ ਰਿਹਾ ਸਾਰਾ ਗੈਂਗ, ਇਹਦੇ ਵਿੱਚ
ਜੇਕਰ ਕੋਈ ਸੋਚੇ ਕਿ ਇੱਥੇ ਮੈਂ ਸੁਰੱਖਿਅਤ ਹਾਂ, ਬੜਾ ਮੈਂ ਸਿਕਿਉਰ ਹਾਂ, ਇੱਥੇ ਕੁਛ ਪਤਾ ਨਹੀਂ ਕਿਹਨੂੰ ਕਦੋਂ ਕਿਤੋਂ ਫੋਨ ਆ ਰਿਹਾ, ਕਿਹਨੂੰ ਧਮਕੀ ਮਿਲ ਰਹੀ ਆ, ਜਿਹਨੂੰ ਮਰਜ਼ੀ ਕਤਲ ਕੀਤਾ ਜਾ ਸਕਦਾ, ਤੇ ਸਾਰੇ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਆਮ ਬੰਦੇ ਦਾ ਜਿਉਣਾ ਹੈ ਉਹ ਇੱਕ ਟੈਰਰ, ਇੱਕ ਦਹਿਸ਼ਤ ਦੇ ਵਿੱਚ, ਇਸ ਮਾਹੌਲ ਦੇ ਵਿੱਚ ਜਦੋਂ ਗੁੰਡੇ ਬਦਮਾਸ਼ ਕਿਸੇ ਵੀ ਬੰਦੇ ਦੇ ਉੱਤੇ ਜੋ ਮਰਜ਼ੀ ਜਦੋਂ ਮਰਜ਼ੀ ਐਕਸ਼ਨ ਕਰ ਸਕਦੇ ਹੋਣ, ਉਸ ਮਾਹੌਲ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦਾ ਕਿਸੇ ਵੀ ਕਿਸਮ ਦਾ ਜਵਾਬਦੇਹੀ ਵਾਲਾ, ਜ਼ਿੰਮੇਵਾਰੀ ਵਾਲਾ ਰੁੱਖ ਰਵੱਈਆ ਨਾ ਅਫਸਰਸ਼ਾਹੀ ਦਾ, ਨਾ ਪੋਲੀਟੀਕਲ ਕਲਾਸ ਦਾ ਕੋਈ ਦਿਖ ਰਿਹਾ। ਤੇ ਕੀ ਇਸ ਮੁਲਕ ਦੇ ਵਿੱਚ ਕੋਈ ਬੰਦਾ, ਇਸ ਸੂਬੇ 'ਚ ਬੰਦਾ ਕੀ ਸੋਚ ਸਕਦਾ? ਜਿਹੜਾ ਮੋਰਚਾ ਹੈ, ਚਾਹੇ ਉਹ ਕੋਈ ਵੀ ਪੰਜਾਬ ਦੇ ਹੱਕਾਂ ਲਈ ਹੋਵੇ, ਉਦੋਂ ਡਾਂਗ ਭਰਾਉਣ ਨੂੰ ਇਹ ਪੁਲਿਸ ਬੜੀ ਕਾਇਮ ਆ। ਤੁਹਾਡੇ ਸਾਹਮਣੇ ਆ ਕਿਸਾਨੀ ਸੰਘਰਸ਼ ਦੇ ਮੌਜੂਦਾ ਜਿਹੜਾ ਦੌਰ ਹੈ ਉਹਦੇ ਵਿੱਚ ਡੱਲੇਵਾਲ ਦਾ ਮਰਨ ਵਰਤ ਹੈ, ਉਹਦੇ ਬਾਰੇ ਸਾਫ਼ ਦਿਖ ਰਿਹਾ ਹੈਗਾ ਵੀ ਉਹ ਬਹੁਤਾ ਲੰਮਾ ਅਰਸਾ ਕੱਢ ਨਹੀਂ ਸਕੇਗਾ, ਜਿੰਨਾ ਉਹਨੂੰ ਅੱਜ ਮਹੀਨਾ ਹੋਣ ਵਾਲਾ, ਮਹੀਨੇ ਤੋਂ ਵੀ ਵੱਧ ਹੀ। ਤੇ ਮਰਨ ਵਰਤ ਇੱਕ ਬਜ਼ੁਰਗ ਬੰਦਾ ਸਿਆਲ ਦੇ ਵਿੱਚ, ਜਦੋਂ ਕਿ ਡਾਕਟਰ ਕਹਿ ਰਹੇ ਨੇ ਕਿ ਅੱਜ ਉਹਦੀ ਹਾਲਤ ਆਹ ਹੋ ਗਿਆ, ਉਹ ਹੋ ਗਿਆ, ਉਸ ਸਾਰੇ ਕਾਸੇ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਇਹ ਆ ਕਿ ਸਾਨੂੰ ਕੀ ਜੀ, ਮਰਦਾ ਮਰੇ, ਬਚਦਾ ਬਚੇ। ਅਸੀਂ ਤਾਂ ਫਾਰਮਰ, ਪੁਲਿਸ ਨੂੰ ਪੂਰੀ ਖੁੱਲੀ ਛੁੱਟੀ ਆ ਵੀ ਜੇਕਰ ਕੋਈ ਗੜਬੜ ਹੋਈ ਤਾਂ ਡਾਂਗ ਫੇਰ ਦਿਓ, ਜਿਵੇਂ ਅੱਜ ਚੰਡੀਗੜ੍ਹ 'ਚ ਡਾਂਗ ਫੇਰੀ ਗਈ। ਤੇ ਪੰਜਾਬ ਦੇ ਵਿੱਚ ਆਪਣੇ ਹੱਕਾਂ ਲਈ ਜਾਂ ਕਿਸੇ ਸਹੀ ਮੰਗ ਦੇ ਲਈ ਕੋਈ ਜੇ ਸੰਘਰਸ਼ ਸੋਚਦਾ ਹੋਵੇ ਪੀਸਫੁਲ ਤਰੀਕੇ ਨਾਲ, ਉਹਦਾ ਗੁੰਜਾਇਸ਼, ਉਹਦਾ ਰਾਹ ਬੰਦ ਕਰ ਦਿੱਤਾ। ਤੇ ਜਿਹੜੀ ਇਹ ਸਾਰੇ ਮਾਹੌਲ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਭਰੀ ਜਾ ਰਹੀ ਆ, ਉਹ ਇਹੀ ਆ ਵੀ ਆਪਦਾ ਦਿਨ ਕੱਟੀਆਂ ਕਰ ਲਓ। ਇੱਥੇ ਜੇ ਤੁਸੀਂ ਕਹੋ ਵੀ ਸਾਡੇ ਹੱਕ, ਸਾਡਾ ਕੋਈ ਮਸਲਾ ਹੱਲ ਹੋ ਜੂ, ਇਹ ਬਿਲਕੁਲ ਨਹੀਂ ਇੱਥੋਂ। ਤੇ ਜੇਕਰ ਲੋਕ ਕਹਿੰਦੇ ਸੀਗੇ ਵੀ ਕਾਂਗਰਸ ਬੜੀ ਮਾੜੀ ਆ, ਬਾਦਲ ਦਲ ਬੜਾ ਮਾੜਾ, ਤੇ ਹੁਣ ਆਮ ਆਦਮੀ ਪਾਰਟੀ ਸਭ ਤੋਂ ਨਖਿੱਧ ਇਹ ਧਿਰ ਸਾਬਤ ਹੋਈ। ਖੈਰ, ਲੋਕਾਂ ਦੇ ਵਿੱਚ ਨਵੇਂ ਸਿਰਿਓਂ ਫੇਰ ਬਾਦਲ ਦਲ ਨੇ ਇੱਕ ਵਾਰੀ ਰੌਲਾ ਰੱਪਾ ਸ਼ੁਰੂ ਕਰਵਾ ਹੀ ਦਿੱਤਾ, ਕਿਉਂਕਿ 2 ਦਸੰਬਰ ਤੋਂ ਜੋ ਘਟਨਾਕ੍ਰਮ ਵਾਪਰਿਆ ਉਹਦੇ ਵਿੱਚ ਪੈਰ ਪੈਰ ਦੇ ਉੱਤੇ ਇਹ ਗੱਲ ਦਾ ਅਹਿਸਾਸ ਜਿਹੜਾ ਹੈ ਉਹ ਕਰਵਾਇਆ ਗਿਆ ਬਾਦਲ ਦਲ ਦੀ ਲੀਡਰਸ਼ਿਪ ਵੱਲੋਂ ਕਿ ਅਸੀਂ 2 ਦਸੰਬਰ ਵਾਲੇ ਫੈਸਲੇ ਆ ਜਿਹੜੇ ਉਹਨਾਂ ਨੂੰ ਮੰਨਣਾ ਨਹੀਂ। ਨਾਲੇ ਕਹਿ ਦਿੰਦੇ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਨਾਲੇ ਕਹਿ ਦਿੰਦੇ ਸੀ ਕਿ ਜੇ ਅਸੀਂ ਉਹ ਫੈਸਲੇ ਮੰਨ ਲਏ, ਜੇ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਲਿਆ, ਅਸੀਂ ਤਾਂ ਮਾਰੇ ਜਾਵਾਂਗੇ, ਸਾਨੂੰ ਤਾਂ ਜੀ ਕਹਿ ਦੇਣਗੇ ਕਿ ਇਹ ਧਰਮ ਤੋਂ ਸੇਧ ਲੈ ਕੇ ਚੱਲਦੇ ਆ। ਇਸ ਗੱਲ ਦੇ ਵਿੱਚ ਜਿਹੜਾ ਮਾਘੀ ਦੇ ਮੇਲੇ ਨੂੰ ਮੁੱਖ ਰੱਖ ਕੇ ਸੁਖਬੀਰ ਸਿੰਘ ਬਾਦਲ ਨੇ ਕੱਲ ਰੌਣਕਾਂ ਲਾਈਆਂ ਨੇ, ਉਦੋਂ ਬਾਅਦ ਵਿੱਚ ਜਿੰਨਾ ਵੀ ਕੋਈ ਮੀਡੀਆ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਸੰਬੰਧਿਤ ਬੰਦਾ ਹੈ, ਉਹ ਬੜਾ ਹੈਰਾਨ ਹੈ ਕਿ ਇਹਨਾਂ ਲੋਕਾਂ ਨੂੰ ਇਹ ਕਿਉਂ ਨਹੀਂ ਦਿਖ ਰਿਹਾ ਕਿ ਪੰਥ ਨਾਲ, ਪੰਜਾਬ ਨਾਲ, ਸਿੱਖਾਂ ਨਾਲ, ਸਿੱਖ ਜਜ਼ਬਾਤਾਂ ਨਾਲ, ਅਕਾਲ ਤਖਤ ਸਾਹਿਬ ਨਾਲ ਇਉਂ ਵਿਹਾਰ ਕਰਕੇ ਤੁਸੀਂ ਕਾਮਯਾਬ ਤਾਂ ਕੀ ਹੋਣਾ ਹੈ। ਇੱਕ ਇਹੋ ਜਿਹਾ ਮਾਹੌਲ ਬਣੇਗਾ ਜਿਹਦੇ ਵਿੱਚ ਪਹਿਲਾਂ ਨਾਲੋਂ ਵੀ ਹਾਲ ਮਾੜਾ ਹੋਏਗਾ। ਜਿਹੜਾ ਪਿਛਲੇ ਲੰਮੇ ਅਰਸੇ ਤੋਂ ਇਹ ਰੌਲਾ ਚੱਲਦਾ ਆ ਰਿਹਾ ਸੀ ਕਿ ਜੀ ਬਾਦਲ ਕਿਆ ਨੇ ਆਹ ਗਲਤੀਆਂ ਕੀਤੀਆਂ ਨੇ, ਉਹਨਾਂ ਦੇ ਵਿੱਚ 2 ਦਸੰਬਰ ਨੂੰ ਲੋਕਾਂ ਨੂੰ ਲੱਗਣ ਲੱਗਿਆ ਕਿ ਚਲੋ ਇੱਕ ਵੇ ਆਊਟ ਜਿਹੜਾ ਹੈ ਉਹ ਬਣ ਗਿਆ ਵੀ ਚਲੋ ਭਾਂਡੇ ਮਾਂਜ ਰਹੇ ਨੇ, ਤਨਖਾਹ ਭੁਗਤ ਰਹੇ ਨੇ, ਤੇ ਸ਼ਾਇਦ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਹੁਕਮਾਂ ਨੂੰ ਮੰਨ ਕੇ ਪਾਰਟੀ ਦੀ ਨਵੇਂ ਸਿਰਿਓਂ ਭਰਤੀ ਕਰਕੇ ਮਿਹਨਤ ਕਰਨਗੇ ਤੇ ਸਾਲ 2 ਸਾਲ 4 ਸਾਲ ਬਾਅਦ ਮਾਹੌਲ ਬਦਲ ਜਾਏਗਾ ਤੇ ਪਾਰਟੀ ਨੂੰ, ਪੰਜਾਬ ਨੂੰ ਇੱਕ ਨਵੀਂ ਜਿਹੜੀ ਆ ਥਾਂ ਉਹ ਮਿਲ ਜਾਊਗੀ। ਪਰ ਨਵਾਂ ਹੀ ਇਹਨਾਂ ਨੇ ਕੱਲ ਸੱਪ ਕੱਢਤਾ ਕਿ ਜਿਹੜੀ ਮਾਘੀ ਦਾ ਮੇਲਾ
ਉੱਥੇ ਜੀ ਅਸੀਂ ਸਟੇਜ ਲਾਵਾਂਗੇ। ਸਟੇਜ ਲਾਉਣ ਬਾਰੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਾਲ ਬੀਤੇ, ਲੋਕਾਂ 'ਚ ਇਹ ਚਰਚਾ ਛਿੜੀ ਕਿ ਪਰਿਵਾਰ ਵਿਛੋੜਾ, ਚਮਕੌਰ ਦੀ ਜੰਗ, ਸਰਹੰਦ ਦੀ ਸ਼ਹੀਦੀ ਸਭਾ ਉਪਰੰਤ ਖਦਰਾਣੇ ਦੀ ਢਾਬ ਤੇ ਹੋਈ ਉਹ ਬੇਦਾਵਾ ਪੜਵਾਉਣ ਵਾਲੀ ਮਹਾਨ ਜਿਹੜੀ ਘਟਨਾ, ਇਹ ਸਾਰੇ ਕਾਸੇ ਦੇ ਜਦੋਂ ਸੰਗਤਾਂ ਜੁੜਦੀਆਂ ਨੇ ਹਰ ਸਾਲ, ਉੱਥੇ ਕੌਮੀ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ, ਪੰਥਕ ਚਰਚਾ ਹੋਣੀ ਚਾਹੀਦੀ ਆ। ਪਰ ਹਰ ਵਾਰੀ ਇਹਨਾਂ ਮੌਕਿਆਂ ਦੇ ਉੱਤੇ ਸਿਆਸੀ ਭਲਵਾਨ ਇੱਕ ਦੂਜੇ ਦੇ ਖਿਲਾਫ ਨੀਚਤਾ ਭਰੀ ਦੂਸ਼ਣਬਾਜ਼ੀ ਕਰਦੇ ਨੇ, ਤੇ ਜਿੰਨਾ ਇਸ ਮੌਕੇ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਕੇ ਮਾੜਾ ਚੰਗਾ ਬੋਲਿਆ ਜਾਂਦਾ, ਇਹ ਕੋਈ ਚੰਗੀ ਗੱਲ ਨਹੀਂ। ਇਸ ਕਰਕੇ ਇਹਨਾਂ ਮੌਕਿਆਂ ਦੇ ਉੱਤੇ ਇਹ ਜਿਹੜੀਆਂ ਸਿਆਸੀ ਕਾਨਫਰੰਸਾਂ ਨੇ, ਇਹ ਨਾ ਹੀ ਹੋਣ ਤਾਂ ਚੰਗੀ ਗੱਲ। ਪਹਿਲਾਂ ਇਹ ਗੱਲ ਕਿਸੇ ਵੇਲੇ ਬੜੀ ਚੰਗੀ ਮੰਨੀ ਜਾਂਦੀ ਸੀ। ਅਕਾਲੀ ਕਾਨਫਰੰਸਾਂ ਬੜੀਆਂ ਲੋਕਾਂ ਦੇ ਵਿੱਚ ਮਸ਼ਹੂਰ ਸੀ, ਚਰਚਾ ਸੀ। ਹਰ ਇੱਕ ਪੰਥ ਦਰਦੀ ਇਹਨਾਂ ਮੌਕਿਆਂ ਦੇ ਉੱਤੇ ਅਕਾਲੀ ਦਲ ਦੇ ਲੀਡਰਾਂ ਨੂੰ ਸੁਣਦਾ ਸੀ, ਤੇ ਉਹਨਾਂ ਤੋਂ ਪਹਿਲਾਂ ਧਾਰਮਿਕ ਤੌਰ ਤੇ ਕਵੀਸ਼ਰ, ਢਾਡੀ, ਰਾਗੀ ਬੋਲਦੇ ਸੀ, ਵਿਦਵਾਨ ਸੱਜਣ ਕੌਮ ਦਾ ਇਤਿਹਾਸ ਸੁਣਾਉਂਦੇ ਸੀ, ਤੇ ਇਹ ਸਾਰਾ ਕੁਝ ਬੜਾ ਜ਼ਰੂਰੀ ਹੁੰਦਾ ਸੀ। ਪਰ ਬਾਦਲ ਕਿਆ ਨੇ ਬਾਕੀ ਹੋਰਨਾਂ ਵਾਂਗੂ ਹੀ ਸਿਆਸੀ ਗੱਲਾਂ ਕਰਦੇ ਕਰਾਉਂਦਿਆਂ ਨੇ ਹਾਲਾਤ ਇੰਨੇ ਮਾੜੇ ਬਣਾਤੇ ਕਿ ਆਮ ਸਿੱਖ ਨੂੰ ਇਹ ਗੱਲ ਚੁਭਣ ਲੱਗ ਪਈ, ਤੇ ਸਿੱਖ ਨੌਜਵਾਨਾਂ ਨੇ ਇਹਦਾ ਠੋਕਮਾ ਵਿਰੋਧ ਕਰਤਾ। ਨਤੀਜਾ ਕੀ ਨਿਕਲਿਆ ਕਿ ਕੌਮੀ ਤੌਰ ਤੇ ਫੈਸਲਾ ਹੋ ਗਿਆ ਕਿ ਇਹਨਾਂ ਮੌਕਿਆਂ ਦੇ ਉੱਤੇ ਸਟੇਜਾਂ ਨਾ ਹੀ ਲਾਈਆਂ ਜਾਣ। ਘੱਟੋ ਘੱਟ ਜਿਹੜਾ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਖਿਲਾਫ ਮਾੜਾ ਚੰਗਾ ਬੋਲਿਆ ਜਾਂਦਾ, ਉਹ ਤੋਂ ਤਾਂ ਬਚਾਅ ਹੋਊਗਾ। ਪਰ ਹੁਣ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਸਾਰੀ ਪਾਸੇ ਛੱਡ ਕੇ ਐਲਾਨ ਕਰਤਾ ਵੀ ਅਸੀਂ ਤਾਂ ਜੀ ਮਾਘੀ ਮੇਲੇ ਤੇ ਸਟੇਜ ਲਾਵਾਂਗੇ। ਤੇ ਇਹ ਗੱਲ ਦੇ ਨਾਲ ਦੂਜੀ ਪਹਿਲਾਂ ਹੀ ਚੱਲਦੀ ਸੀਗੀ ਕਿ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਆ, ਉਹਨਾਂ ਨੇ ਇਸ ਮੌਕੇ ਆਪਦੀ ਪਾਰਟੀ ਦਾ ਪਹਿਲਾਂ ਹੀ ਮਿਥਿਆ ਹੋਇਆ ਸੀ ਵੀ ਅਸੀਂ ਪ੍ਰੋਗਰਾਮ ਕਰਨਾ। ਯਕੀਨਨ ਹੁਣ ਦੂਜੀਆਂ ਧਿਰਾਂ, ਦੂਜੇ ਪਾਰਟੀਆਂ ਜਿਹੜੇ ਨੇ, ਉਹ ਵੀ ਪਹਿਲਾਂ ਵਾਂਗੂ ਸਟੇਜਾਂ ਲਾਉਣ ਦੇ ਐਲਾਨ ਕਰ ਦੇਣਗੇ ਹੌਲੀ ਹੌਲੀ। ਸੋ ਸਾਫ਼ ਦਿਖਦਾ ਕਿ ਅਕਾਲ ਤਖਤ ਸਾਹਿਬ ਦੇ ਜਾਂ ਕੌਮ ਦੇ ਜਜ਼ਬਾਤਾਂ ਦੇ ਉਲਟ ਜਾਣ ਦਾ ਜਿਹੜਾ ਸਿਸਟਮ ਆ, ਉਹ ਹੁਣ ਫੇਰ ਅੱਗੇ ਵਾਂਗੂ ਖੁੱਲੇਗਾ ਤੇ ਸਟੇਜਾਂ ਲੱਗਣਗੀਆਂ। ਹੁਣ ਗੱਲ ਇਹ ਆ ਕਿ ਜਿਹੜਾ ਪੰਜਾਬ ਦੀ ਧਰਤੀ ਉੱਤੇ ਪੰਥਕ ਤੌਰ ਤੇ, ਕੌਮੀ ਤੌਰ ਤੇ ਮਾਹੌਲ ਦੇ ਵਿੱਚ ਕੜੱਤਣ ਜਾਂ ਇੱਕ ਹੈਰਾਨਗੀ ਜਿਹੀ ਵਾਲਾ ਕੰਮ ਬਣਿਆ ਹੋਇਆ ਕਿ ਬਣੂ ਕੀ, ਕਿਉਂਕਿ ਸਿੱਖ ਕੌਮ ਦੇ ਇਹੋ ਜਿਹੇ ਦਿਨਾਂ ਦੇ ਵਿੱਚ ਆਮ ਬੰਦੇ ਦੇ ਦਿਲ ਦਿਮਾਗ ਵਿੱਚ ਇਹ ਗੱਲ ਵਸਣੀ ਸੁਭਾਵਿਕ ਆ ਕਿ ਬੱਚਿਆਂ ਦੇ ਉੱਤੇ ਬੜਾ ਗਲਤ ਅਸਰ ਪੈ ਰਿਹਾ। ਵੈਸੇ ਤਾਂ ਗਲੋਬਲਾਈਜੇਸ਼ਨ ਕਰਕੇ YouTube, ਸੋਸ਼ਲ ਮੀਡੀਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਨੁਕਸਾਨ ਵੀ ਹੋ ਰਿਹਾ, ਤੇ ਕੌਮ ਜਿਹੜੀ ਆ, ਖਾਸ ਤੌਰ ਤੇ ਜਿਹੜੀ ਅੱਜ ਦੀ ਜਵਾਨੀ ਆ, ਉਹ ਕਰਾਹੇ ਵੀ ਪੈ ਰਹੀ ਹੈ। ਇਹਨਾਂ ਚੀਜ਼ਾਂ ਦੇ ਫਾਇਦੇ ਵੀ ਨੇ ਪਰ ਨੁਕਸਾਨ ਵੀ ਬੜਾ ਹੋ ਰਿਹਾ। ਤੇ ਦੂਜੇ ਪਾਸੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਕੌਮ ਜਿਹੜੀ ਆ, ਜਿੱਥੇ ਆਪਦੀ ਪਛਾਣ ਬਣਾਉਣ ਦੇ ਵਿੱਚ, ਜਿਵੇਂ ਕੱਲ 10ਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸਾਰੇ ਸੰਸਾਰ ਭਰ ਦੇ ਵਿੱਚ ਮਨਾਇਆ ਗਿਆ, ਭਾਵੇਂ ਸਾਡੀ ਕੌਮ ਦੀ ਆਬਾਦੀ ਜਾਂ ਗਿਣਤੀ ਨਗੂਣੀ ਜੀ ਹੈ, ਪਰ ਆਪਾਂ ਆਪਣੇ ਵੱਖਰੇ ਕਲਚਰ ਕਰਕੇ, ਵੱਖਰੀ ਪਛਾਣ ਕਰਕੇ ਸਾਰੇ ਦੁਨੀਆ ਭਰ ਦੇ ਵਿੱਚ ਵੱਖਰੇ ਪਛਾਣੇ ਜਾਂਦੇ। ਤੋ ਜਦੋਂ ਅੱਜ ਅਖਬਾਰਾਂ 'ਚ ਖਬਰਾਂ ਪੜ੍ਹੀਆਂ ਕਿ ਜੀ ਸੰਸਾਰ ਭਰ ਦੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਸਾਰੇ ਥਾਵਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਅਹਿਮ ਸਥਾਨ ਨੇ, ਸ਼ਹਿਰ ਨੇ, ਉੱਥੇ ਦਿਨ ਮਨਾਇਆ ਗਿਆ ਤਾਂ ਬੜਾ ਚੰਗਾ ਲੱਗਿਆ। ਪਰ ਇਹ ਵੀ ਗੱਲ ਹੈ ਕਿ ਜਿੱਥੇ ਸਾਡੀ ਕੌਮ ਜਿਹੜੀ ਆ, ਉਹ ਆਪਣੀ ਵੱਖਰੀ ਹੋਂਦ ਹਸਤੀ ਦਾ ਪ੍ਰਗਟਾਵਾ ਸੰਸਾਰ ਪੱਧਰ ਤੇ, ਇੰਟਰਨੈਸ਼ਨਲ ਲੈਵਲ ਤੇ ਕਰਨ ਵਿੱਚ ਕਾਮਯਾਬ ਹੋ ਰਹੀ ਆ, ਨਾਲ ਦੀ ਨਾਲ ਨਾਵਾਚਕ ਚੀਜ਼ਾਂ ਦਾ ਅਸਰ ਵੀ ਸਾਡੇ ਉੱਤੇ ਹੋ ਰਿਹਾ। ਤੇ ਇਸ ਮਾਹੌਲ ਦੇ ਵਿੱਚ ਨੌਜਵਾਨੀ ਨੂੰ ਆਪਦੇ ਮਦਰਲੈਂਡ ਤੋਂ, ਆਪਦੀ ਮਾਂ ਭੂਮੀ ਤੋਂ, ਸਿੱਖ ਹੋਮਲੈਂਡ ਤੋਂ, ਪੰਜਾਬ ਤੋਂ ਸਭ ਤੋਂ ਵੱਧ ਆਸਾਂ ਨੇ।
ਤੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ, ਜਿਸ ਤਰੀਕੇ ਨਾਲ ਸਾਡੀ ਸਭ ਤੋਂ ਮਜ਼ਬੂਤ ਜਿਹੜੀ ਸਭ ਤੋਂ ਅਹਿਮ ਕੇਂਦਰੀ ਸਰਮੌਰ ਸੰਸਥਾ ਹੈ ਅਕਾਲ ਤਖਤ ਸਾਹਿਬ, ਜਿਹੜੀ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਇਹ ਬਾਦਲ ਕਿਆਂ ਵੱਲੋਂ ਚੈਲੰਜ ਕੀਤਾ ਜਾ ਰਿਹਾ, ਚੁਣੌਤੀ ਦਿੱਤੀ ਜਾ ਰਹੀ, ਇਹਦੇ ਨਾਲ ਮਾਨਸਿਕ ਤੌਰ ਦੇ ਉੱਤੇ ਨੌਜਵਾਨੀ ਦੇ ਮਨ ਵਿੱਚ ਨਾਵਾਚਕ ਪ੍ਰਭਾਵ ਪੈਣਾ ਸੁਭਾਵਿਕ ਹੈ। ਔਰ ਇਹ ਚੀਜ਼ ਦੇ ਵਿੱਚ ਇੱਕ ਰੋਸ, ਇੱਕ ਰਿਐਕਸ਼ਨ ਜਿਹੜਾ ਹੈ ਉਹ ਦਿਨੋਂ ਦਿਨ ਵੱਧ ਰਿਹਾ। ਜਿਹੜਾ ਭਾਈ ਅਮਰਤਪਾਲ ਸਿੰਘ ਵਾਲੀ ਜਾਂ ਭਾਈ ਸਰਬਜੀਤ ਸਿੰਘ ਵਾਲੀ ਇਲੈਕਸ਼ਨ ਮੌਕੇ ਆਪਾਂ ਦੇਖਿਆ ਕਿ ਜਿਹੜੀ ਨੌਜਵਾਨੀ ਆ ਉਹਨੇ ਆਪਣਾ ਇਹ ਦੇਖਿਆ ਕਿ ਬਾਦਲ ਕਿਆਂ ਤੇ ਹੋਰ ਨਾ ਰਵਾਇਤੀ ਦਲਾਂ ਦੇ ਪ੍ਰਤੀ ਸਾਡੇ ਮਨ ਵਿੱਚ ਕੜੱਤਣ ਹੈ, ਇੱਕ ਦੁੱਖ ਵਾ, ਇੱਕ ਰੋਹ ਆ। ਉਹ ਰੋਹ ਫਿਰ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੀ ਹਮਾਇਤ ਵਿੱਚ ਭੁਗਤਿਆ। ਇਵੇਂ ਹੀ ਹੁਣ ਵੀ ਭਾਵੇਂ ਬਹੁਤ ਸਾਰੀਆਂ ਘਾਟਾਂ, ਕਮਜ਼ੋਰੀਆਂ, ਗੜਬੜਾਂ ਹੁੰਦੀਆਂ ਨੇ, ਕੋਈ ਵੀ ਚੀਜ਼ ਸੰਪੂਰਨ ਨਹੀਂ ਹੁੰਦੀ, ਪਰ ਇਹ ਗੱਲ ਹੈ ਕਿ ਲੋਕਾਂ ਨੂੰ ਇੱਕ ਨਵੀਂ ਸਿਆਸੀ ਧਿਰ ਦੀ ਲੋੜ ਮਹਿਸੂਸ ਹੁੰਦੀ ਹੈ ਤੇ ਇਹ ਖਲਾ ਜਿਹੜਾ ਵੀ ਕੋਈ ਭਰਨ ਵਾਲੇ ਪਾਸੇ ਨੂੰ ਵਧੂਗਾ ਉਹਦੇ ਉੱਤੇ ਟੀਕਾ ਟਿੱਪਣੀ ਵੀ ਹੁੰਦੀ ਰਹਿਣੀ ਆ ਤੇ ਉਹਦੇ ਹੱਕ ਵਿੱਚ ਲੋਕਾਂ ਨੇ ਗੱਲ ਵੀ ਕਰਨੀ ਹੈ। ਇਸ ਨਵੀਂ ਉੱਠ ਰਹੀ ਸਰਗਰਮੀ ਨੂੰ ਜਿਸ ਤਰੀਕੇ ਨਾਲ ਬਾਦਲ ਦਲ ਵਾਲੇ ਆਪਣੇ ਲਈ ਚੁਣੌਤੀ ਸਮਝ ਰਹੇ ਨੇ, ਇਹ ਗੱਲ ਬਹੁਤ ਜ਼ਿਆਦਾ ਮਾਇਨੇ ਰੱਖਦੀ। ਸਾਫ਼ ਦਿਖ ਰਿਹਾ ਕਿ ਜਿਵੇਂ ਖਡੂਰ ਸਾਹਿਬ ਵਾਲੀ ਇਲੈਕਸ਼ਨ ਮੌਕੇ ਵਿਰਸਾ ਸਿੰਘ ਬਲਟੋਹਾ ਦੇ ਹਮਾਇਤ ਵਿੱਚ ਬੋਲਦਿਆਂ ਬਾਦਲ ਦਲ ਦੇ ਲੀਡਰਾਂ ਨੇ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਬੇਕਿਰਕ ਤੇ ਬੇਰਹਿਮ ਹੋ ਕੇ ਹਮਲੇ ਕੀਤੇ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਆ ਪੰਜਾਬ 'ਚ, ਇਹਦੇ ਉੱਤੇ ਵੀ ਇਸੇ ਤਰੀਕੇ ਨਾਲ ਬੇਲਗਾਮ ਹੋ ਕੇ ਹਮਲੇ ਜਿਹੜੇ ਆ ਉਹ ਕੀਤੇ ਜਾਣਗੇ। ਇਹ ਆਪਣੇ ਆਪ ਨੂੰ ਸੁਧਾਰਨ ਵਿੱਚ ਤਾਂ ਬਾਦਲ ਦਲ ਦਾ ਕੋਈ ਇੰਟਰਸਟ ਨਹੀਂ, ਨਾ ਹੀ ਆਪਦੀਆਂ ਗਲਤੀਆਂ ਜਿਹੜੀਆਂ ਨੇ ਉਹਨੂੰ ਮੰਨ ਕੇ, ਉਲਟਾ ਇਹ ਕਹਿੰਦੇ ਆ ਕਿ ਸਾਡੀ ਕੋਈ ਗਲਤੀ ਨਹੀਂ ਸੀ, ਅਸੀਂ ਨਾ ਤਾਂ ਕੋਈ ਦੋਸ਼ੀ ਆ ਨਾ ਸਾਡਾ ਕੋਈ ਦੋਸ਼ ਹੈ, ਪਰ ਅਸੀਂ ਤਾਂ ਜੀ ਵਿਵਾਦ ਨੂੰ ਖਤਮ ਕਰਨ ਦੇ ਲਈ ਇਹ ਗੱਲ ਕੀਤੀ ਸੀ। ਤੇ ਹੁਣ ਜਦੋਂ ਸਾਰੇ ਕੌਮੀ ਤੌਰ ਦੇ ਉੱਤੇ ਬਾਂਹ ਹੋਈ ਹੈ ਇਹਨਾਂ ਦੇ ਕੱਲ ਬੜੇ ਕਾਰਜ ਤੋਂ ਬਾਅਦ, ਤਾਂ ਹੁਣ ਕਹਿੰਦੇ ਆ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ 8 ਤਰੀਕ ਨੂੰ ਯਾਨੀ ਕਿ ਕੱਲ ਨੂੰ ਮਿਲਣਾ, ਤੇ ਮਿਲ ਕੇ ਕਹਿਣਾ ਕੀ ਆ, ਉਹੀ ਇਮੋਸ਼ਨਲ ਬਲੈਕਮੇਲਿੰਗ ਜਿਹੜੀ ਗੱਲ ਮਹੇਸ਼ਿੰਦਰ ਸਿੰਘ ਗਰੇਵਾਲ ਖਾਸ ਤੌਰ ਤੇ ਕਹਿੰਦਾ ਕਿ ਜਥੇਦਾਰ ਸਾਹਿਬ ਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਆਪਦੀ ਮਨਾਉਣੀ ਆ ਜਿਹੜੇ ਅਸੀਂ 2 ਦਸੰਬਰ ਨੂੰ ਫੈਸਲੇ ਕਰਤੇ ਆ, ਫਿਰ ਤੁਸੀਂ ਇੱਥੇ ਸਿੱਧਾ ਹੀ ਕਹਿ ਦਿਓ ਵੀ ਅਕਾਲ ਤਖਤ ਸਾਹਿਬ ਤੋਂ ਬਾਦਲ ਅਕਾਲੀ ਦਲ ਨੂੰ ਖਤਮ ਕੀਤਾ ਜਾਂਦਾ। ਨਾ ਤਾਂ ਇਹ ਗੱਲ ਹੋਣੀ ਆ, ਨਾ ਜਥੇਦਾਰ ਸਾਹਿਬ ਚਾਹੁੰਦੇ ਆ, ਨਾ ਕੌਮ ਚਾਹੁੰਦੀ ਹੈ। ਇਹ ਕਰਤੂਤਾਂ, ਇਹ ਮਾਹੌਲ ਬਣਾ ਕੇ ਆਪ ਬਾਦਲ ਦਲ ਦੀ ਲੀਡਰਸ਼ਿਪ ਹੁਣ ਇਹਦਾ ਘੜਾ ਜਿਹੜਾ ਹੈ ਉਹ ਭਾਂਡਾ ਜਿਹੜਾ ਤੋੜਨਾ ਚਾਹੁੰਦੇ ਆ ਉਹ ਗਿਆਨੀ ਰਘਵੀਰ ਸਿੰਘ ਦੇ ਸਿਰ ਤੇ। ਪਰ ਗਿਆਨੀ ਰਘਵੀਰ ਸਿੰਘ ਨੇ ਜਿਸ ਤਰੀਕੇ ਨਾਲ ਕੱਲ ਆਪਦੇ ਸਾਫ਼ ਸਪਸ਼ਟ ਲਹਿਜੇ ਵਿੱਚ ਗੱਲਾਂ ਕਰਤੀਆਂ ਨੇ, ਉਹਦੇ ਬਾਰੇ ਲੋਕਾਂ ਨੂੰ ਅੱਜ ਇਹ ਵਿਸ਼ਲੇਸ਼ਣ ਬਾਰ-ਬਾਰ ਆ ਰਿਹਾ ਕਿ ਇਹਨਾਂ ਨੂੰ ਆਸ ਨਹੀਂ ਸੀ। ਬਾਦਲ ਦਲ ਨੂੰ ਲੱਗਦਾ ਸੀ ਕਿ ਅਸੀਂ ਜਥੇਦਾਰ ਸਾਹਿਬ ਜਰਕਾਲੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਅਸੀਂ ਕਰ ਰਹੇ ਆ ਉਹਦੇ ਤੋਂ ਡਰੇ ਹੋਏ ਗਿਆਨੀ ਰਘਵੀਰ ਸਿੰਘ ਸ਼ਾਇਦ ਹੀ ਕੋਈ ਗੱਲ ਕਰਨ। ਪਰ ਗਿਆਨੀ ਰਘਵੀਰ ਸਿੰਘ ਨੇ ਜਿਹੜੀ ਆਪਦੀ ਕੌਮੀ ਤੌਰ ਦੇ ਉੱਤੇ ਅਕਸ ਨੂੰ ਕੱਲ ਵਾਲੀ ਬਿਆਨਬਾਜ਼ੀ ਨਾਲ ਉਭਾਰਿਆ, ਉਹਦੇ ਕਰਕੇ ਲੋਕਾਂ ਦੇ ਦਿਲ ਦਿਮਾਗ ਵਿੱਚ ਜਥੇਦਾਰ ਪ੍ਰਤੀ ਇੱਕ ਫੇਰ ਖਾਸ ਤਰੀਕੇ ਦਾ ਸਤਿਕਾਰ ਜਿਹੜਾ ਹੈ ਵਧਿਆ। ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਔਰ ਇਹ ਸ਼ੰਕਾ ਦੁਬਦਾ ਜਿਹੜੀ ਸੀ ਦਿਨੋਂ ਦਿਨ ਵੱਧ ਰਹੀ ਸੀ, ਬੜਾ ਚੰਗਾ ਹੋਇਆ ਗਿਆਨੀ ਰਘਵੀਰ ਸਿੰਘ ਬੋਲੇ ਹੈ। ਇਹ ਜਿਹੜਾ ਇੱਕ ਸ਼ੰਕਾ ਜਾਂ ਖਦਸ਼ਾ ਜਿਹਾ ਬਣਦਾ ਜਾ ਰਿਹਾ ਸੀ ਕਿ ਸ਼ਾਇਦ ਬਾਦਲ ਦਲ ਦੀ ਬੋਲੀ ਨਾ ਬੋਲਣ ਲੱਗ ਜਾਣ ਜਥੇਦਾਰ ਸਾਹਿਬ। ਪਰ ਹੁਣ ਜਿਹੜੀਆਂ ਗੱਲਾਂ ਕੱਲ ਉਹਨਾਂ ਨੇ ਕਹਿਤੀਆਂ ਨੇ, ਹੁਣ ਪਿੱਛੇ ਮੁੜਨਾ ਨਾਮੁਮਕਿਨ। ਸੋ ਜਥੇਦਾਰ ਰਘਵੀਰ ਸਿੰਘ ਨੂੰ ਬਾਦਲ ਦਲ ਦੀ ਲੀਡਰਸ਼ਿਪ ਮਿਲ ਸਕਦੀ ਆ, ਮਿਲੇ, ਕਵੇ ਜੋ ਕਹਿਣਾ, ਪਰ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਹੈ ਕਿ
ਗਿਆਨੀ ਰਘਵੀਰ ਸਿੰਘ 2 ਦਸੰਬਰ ਵਾਲੇ ਫੈਸਲਿਆਂ ਤੋਂ ਪਿੱਛੇ ਨਹੀਂ ਹਟ ਸਕਦੇ ਤੇ ਇਸ ਗੱਲ ਦੇ ਲਈ ਬਾਦਲ ਦਲ ਦੀ ਲੀਡਰਸ਼ਿਪ ਗਿਆਨੀ ਰਘਵੀਰ ਸਿੰਘ ਨਾਲੋਂ ਵੱਧ ਔਖੀ ਹੈਗੀ ਆ ਗਿਆਨੀ ਹਰਪ੍ਰੀਤ ਸਿੰਘ ਉੱਤੇ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹਦੇ ਚ ਕੀ ਮਾੜਾ ਕਰਤਾ? ਵਾਕਿਆ ਹੀ ਬਾਦਲ ਦਲ ਦੀ ਲੀਡਰਸ਼ਿਪ ਇੰਨੀ ਅਯੋਗ, ਇੰਨੀ ਨੀਚ, ਇੰਨੀ ਐਂਟੀ ਸਿੱਖ ਸਾਬਤ ਹੋਈ ਹੈ ਕਿ ਉਹ ਕੌਮ ਦੀ ਅਗਵਾਈ ਕਰਨ ਦੀ, ਨੈਤਿਕ ਤੌਰ ਦੇ ਉੱਤੇ ਅਗਵਾਈ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ, ਜਾਂ ਉਹ ਗਵਾ ਚੁੱਕੇ ਆਪਦਾ ਹੱਕ। ਹੁਣ ਕੋਈ ਹੱਕ ਨਹੀਂ ਹੈ। ਤੇ ਇਸ ਮਾਹੌਲ ਦੇ ਵਿੱਚ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਅਹੁਦੇ ਦੀ ਵੀ ਬਲੀ ਦੇਣੀ ਪੈ ਜਾਵੇ ਤਾਂ ਵੀ ਇਹ ਗਿਆਨੀ ਰਘਵੀਰ ਸਿੰਘ ਲਈ ਵੀ ਔਖੇ ਹੋ ਜਾਣੇ ਵਾਲੀ ਗੱਲ ਹੋਊਗੀ। ਤੇ ਗਿਆਨੀ ਸੁਲਤਾਨ ਸਿੰਘ, ਜਿਹਦੇ ਬਾਰੇ ਲੋਕਾਂ ਨੂੰ ਬਹੁਤਾ ਜ਼ਿਆਦਾ ਚਰਚਾ 'ਚ ਭਾਵੇਂ ਉਹ ਨਹੀਂ ਆ ਸਕੇ ਆਉਂਦੇ, ਪਰ ਲੋਕਾਂ ਨੂੰ ਇਹ ਪੂਰਾ ਯਕੀਨ ਹੈ ਕਿ ਗਿਆਨੀ ਰਘਵੀਰ ਸਿੰਘ ਦੇ ਨਾਲ ਪੂਰਾ ਹਿੱਕ ਢਾਹ ਕੇ ਸਹੀ ਗੱਲ ਦੇ ਵਿੱਚ ਉਹ ਖੜੇ ਹੈ। ਲੋਕਾਂ ਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਬਦਲ ਕੇ ਇਹਨਾਂ ਜਥੇਦਾਰਾਂ ਨੂੰ ਆਪਦੀ ਬੋਲੀ ਬੋਲਣ ਲਈ ਮਜਬੂਰ ਕਰ ਲੈਣਗੇ, ਪਰ ਇਹ ਗੱਲ ਕੋਈ ਬਣਦੀ ਦਿਖ ਨਹੀਂ ਰਹੀ। ਸੋ ਕੱਲ ਦਾ ਜਿਹੜਾ ਦਿਨ ਵਾ 8 ਤਰੀਕ ਦਾ, ਉਹ ਬੜਾ ਅਹਿਮ ਹੈ, ਬੜਾ ਇੰਪੋਰਟੈਂਟ ਆ ਕਿ ਕੱਲ ਨੂੰ ਜਥੇਦਾਰ ਸਾਹਿਬਾਨ ਨੂੰ ਮਿਲ ਕੇ ਉਹ ਕੀ ਗੱਲ ਕਹਿੰਦੇ ਆ। ਪਰ ਇਹਦੇ ਨਾਲ ਅਗਲੀ ਗੱਲ ਵੀ ਜੁੜ ਗਈ ਆ, ਜਿਹਦੇ ਉੱਤੇ ਮਾਘੀ ਦੇ ਮੇਲੇ ਤੋਂ ਪਹਿਲਾਂ ਕੋਈ ਨਵਾਂ ਜਿਹੜਾ ਮੋੜ ਆ ਉਹ ਆਉਣ ਦੇ ਆਸਾਰ ਬਣ ਰਹੇ ਨੇ। ਕੀ ਹੰਗਾਮੀ ਮੀਟਿੰਗ ਜਥੇਦਾਰ ਸਾਹਿਬਾਨ ਦੀ ਸੱਦੀ ਜਾ ਸਕਦੀ ਹੈ ਮਾਘੀ ਦੇ ਮੇਲੇ ਤੋਂ ਪਹਿਲਾਂ? ਜੇਕਰ ਮੀਟਿੰਗ ਹੋਈ, ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮੀਟਿੰਗ ਵਿੱਚ ਬਰਦਾਸ਼ਤ ਕਰ ਲੈਣਗੇ ਬਾਦਲ ਦਲ ਵਾਲੇ? ਨੰਬਰ 3, ਬਈ ਜੇਕਰ ਬਾਦਲ ਦਲ ਵਾਲੇ ਇਹ ਮੰਨ ਹੀ ਲੈਣ ਕਿ ਠੀਕ ਆ ਜੀ, ਜਥੇਦਾਰ ਹਰਪ੍ਰੀਤ ਸਿੰਘ ਵੀ ਆ ਲੈਣ, ਤੁਸੀਂ ਆ ਸਾਡਾ ਮਸਲਾ, ਇਹਦੇ ਉੱਤੇ ਕੋਈ ਸਾਨੂੰ ਰਾਏ ਦਿਓ, ਗੱਲ ਕਰੋ, ਤਾਂ ਜਿਹੜੇ ਫੈਸਲੇ 2 ਦਸੰਬਰ ਨੂੰ ਹੋ ਚੁੱਕੇ ਆ ਉਹਦੇ ਤੋਂ ਇਹ ਤਿੰਨੇ ਜਥੇਦਾਰ ਪਲੱਸ 2 ਇਹਨਾਂ ਨੂੰ ਹੋਰ ਬਿਠਾਉਣੇ ਪੈਂਦੇ ਹੁੰਦੇ ਆ 5 ਦਾ ਕੋਰਮ ਪੂਰਾ ਕਰਨ ਲਈ, ਕੀ ਇਹ ਉਹਨਾਂ ਤੋਂ ਪਿੱਛੇ ਹਟਣ ਜੋਗੇ ਹੈਗੇ ਜਿੱਥੇ ਇਹ ਗੱਲ ਲਿਜਾ ਕੇ ਜਥੇਦਾਰ ਖੜੀ ਕਰ ਚੁੱਕੇ ਆ? ਸੋ ਇਸ ਵਾਰ ਮਾਘੀ ਵਾਲੇ ਮੇਲੇ ਤੱਕ ਬਾਦਲ ਦਲ ਦੀ ਜਿਹੜੀ ਸਰਗਰਮੀ ਹੈ ਉਹਦੇ ਕਰਕੇ ਕੌਮ ਦੇ ਵਿੱਚ ਇੱਕ ਖਦਸ਼ਿਆਂ ਦਾ, ਸ਼ੰਕਿਆਂ ਦਾ, ਨਿਤ ਨਵੇਂ ਸਵਾਲਾਂ ਦਾ ਉਭਾਰ ਜਿਹੜਾ ਹੈਗਾ ਉਹ ਬਣਿਆ ਰਹੇਗਾ। ਹੁਣ ਗੱਲ ਇਹ ਦੇਖਣ ਵਾਲੀ ਆ ਕਿ ਕੱਲ ਦੀ ਜਿਹੜੀ ਜਥੇਦਾਰਾਂ ਦੀ ਇਹਨਾਂ ਨਾਲ ਮੁਲਾਕਾਤ ਆ ਉਹਦੇ ਵਿੱਚੋਂ ਕੀ ਨਿਕਲਦਾ। ਸੋ ਇੱਥੇ ਸਮਾਪਤੀ ਕਰਦੇ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।